व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीका के इलिनॉइस सूबे के गवर्नर वालों फरवरी 2024 ਨੂੰ पंजाबी लैंगुएज मंथ वजों ऐलानिया गया है और ये पंजाबी प्यारिਆਂ ਲਈ बहुत ही माण ਤੇ फख्र वाली गल है। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਅਸੀਂ ਨੇਸ਼ਨ ਸਟੇਟਸ ਦੀ ਗੱਲ ਕਰਦੇ ਹਾਂ ਜਾਂ ਕੌਮਾਂ ਦੀ ਜਾਂ ਸੱਭਿਆਚਾਰਾਂ ਦੀ ਜਿਨ੍ਹਾਂ ਨੂੰ ਤਹਿਜ਼ੀਬ ਕਿਹਾ ਜਾਂਦਾ ਹੈ ਸਕਾਫਤ ਕਿਹਾ ਜਾਂਦਾ ਹੈ ਉਸ ਦੀ ਗੱਲ ਕਰਦੇ ਹਾਂ ਤੇ ਤਹਿਜ਼ੀਬ ਹੋਏ ਸਕਾਫਤ ਹੋਏ ਕਬੀਲਾ ਹੋਏ ਕੌਮ ਹੋਏ ਉਹਨਾਂ ਦੇ ਲਈ ਜਿਹੜਾ ਸਭ ਤੋਂ ਅਹਿਮ ਬਾਈਂਡਿੰਗ ਫੈਕਟਰ ਹੁੰਦਾ ਹੈ ਉਹ ਜ਼ਬਾਨ ਹੁੰਦਾ ਹੈ ਲੈਂਗੁਏਜ ਜੀ। ਲੈਂਗੁਏਜ ਦੋ ਉਸ ਦੇ ਜਿਹੜੇ ਨੇ ਉਸ ਦੇ ਪਾਰਟ ਅਸੀਂ ਦੇਖਦੇ ਹਾਂ। ਇੱਕ ਡਾਇਲੈਕਟ ਹੈ। ਡਾਇਲੈਕਟ ਹੈ ਕਿ ਵੀ ਅਸੀਂ ਸਾਡੇ ਬੋਲਣ ਦਾ ਅੰਦਾਜ਼ ਕੀ ਹੈ ਜੋ ਅਸੀਂ ਬੋਲੀ ਲਫ਼ਜ਼ ਜਦੋਂ ਕਿਹਾ ਜਾਂਦਾ ਹੈ ਤੇ ਉਹ ਬੋਲਣ ਨੂੰ ਹੈ ਅਸੀਂ ਬੋਲਦੇ ਕਿਵੇਂ ਜੀ। ਦੂਸਰਾ ਸਕ੍ਰਿਪਟ ਜਿਸ ਨੂੰ ਅਸੀਂ ਲਿਪੀ ਕਹਿੰਦੇ ਹਾਂ ਪੰਜਾਬੀ ਦੇ ਵਿੱਚ ਕਿ ਉਹ ਲਿਖੀ ਕਿਸ ਲਿਪੀ ਦੇ ਵਿੱਚ ਜਾਂਦੀ ਹੈ ਜੀ ਔਰ ਉਸ ਨੂੰ ਭਾਸ਼ਾ ਕਿਹਾ ਜਾਂਦਾ ਬਹੁਤ ਵਾਰੀ ਜਿਹੜੀ ਉਹਦਾ ਹੁੰਦਾ ਉਹ ਸਾਰੇ ਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਜ਼ੁਬਾਨ ਦੀ ਗੱਲ ਕਰਦੇ ਹਾਂ ਇਹ ਜੇ ਅਸੀਂ ਐਵੋਲੂਸ਼ਨ ਦੀ ਪ੍ਰੋਸੈਸ ਨਾਲ ਵੀ ਜੋੜ ਕੇ ਦੇਖਣਾ ਹੋਏ ਤੇ ਫਿਰ ਇਹ ਲੈਂਗੁਏਜ ਤਾਂ ਜਾਨਵਰਾਂ ਦੀ ਵੀ ਹੈ। ਕਿਵੇਂ ਸਿਗਨਲ ਉਹ ਦਿੰਦੇ ਨੇ ਹਾਥੀਆਂ ਦੇ ਝੁੰਡ ਇੱਕ ਤੋਂ ਦੂਜੀ ਥਾਂ ਜਦੋਂ ਵਿਛੜ ਜਾਂਦਾ ਉਹ ਕਿਸ ਕਿਸਮ ਦੀਆਂ ਵੇਵਸ ਦਿੰਦੇ ਨੇ ਉਹ ਉਹਨੂੰ ਕਿਵੇਂ ਲੈਂਦੇ ਨੇ। ਕਦੇ ਤੁਸੀਂ ਖੁਸ਼ੀ ਗਮੀ ਦੂਜੇ ਤੀਜੇ ਵੇਲੇ ਜਿਹੜੀਆਂ ਜਾਨਵਰਾਂ ਦੀਆਂ ਚੀਕਾਂ ਜਾਂ ਆਵਾਜ਼ਾਂ ਦੇਖੋਗੇ ਉਹ ਇਨਫੈਕਟ ਲੈਂਗੁਏਜ ਹੀ ਹੈ ਉਹ ਉਹਨਾਂ ਦੀ ਬੋਲੀ ਹੈ ਜਿਹਦੇ ਰਾਹੀਂ ਉਹ ਕਮਿਊਨੀਕੇਟ ਕਰਦੇ ਨੇ ਔਰ ਇਹੀ ਕਾਰਨ ਹੈ ਕਿ ਵੀ ਉਹਨਾਂ ਨੇ ਵੀ ਆਪਣਾ ਜਿਹੜਾ ਇੱਕ ਉਹਨਾਂ ਦਾ ਵੀ ਰੂਲ ਹੈ ਜਿਹੜਾ ਉਹਨਾਂ ਦੇ ਲਾਅ ਨੇ ਉਹਦੇ ਮੁਤਾਬਕ ਉਹ ਚੱਲਦੇ ਨੇ। ਇਨਸਾਨੀ ਸਮਾਜ ਦੇ ਵਿੱਚ ਜਿਸ ਖਿੱਤੇ ਦੇ ਵਿੱਚ ਵੀ ਜਦੋਂ ਕਬੀਲੇ ਗਏ ਦੂਜੇ ਉਹਨਾਂ ਨੇ ਆਪਣਿਆਂ ਦੇ ਨਾਲ ਕਿਵੇਂ ਕਮਿਊਨੀਕੇਟ ਕਰਨਾ। ਫਿਰ ਜਦੋਂ ਕਬੀਲੇ ਇੱਕ ਦੂਜੇ ਦੇ ਖਿਲਾਫ ਲੜਦੇ ਸੀ ਇੱਕ ਦੂਸਰੇ ਦੀ ਟੈਰੀਟਰੀ 'ਚ ਜਾਂਦੇ ਸੀ ਤੇ ਜਦੋਂ ਅਸੀਂ ਸਟੇਟ ਲੈਂਗੁਏਜ ਦੇ ਕਨਸੈਪਟ ਦੀ ਗੱਲ ਕਰਦੇ ਕਿ ਵੀ ਇੱਕ ਥਾਂ ਦੇ ਉੱਤੇ ਕੋਈ ਰਾਜ ਜਾਂ ਕੋਈ ਐਮਪਾਇਰ ਜਿਹੜਾ ਬਾਅਦ ਦੇ ਵਿੱਚ ਲਫ਼ਜ਼ ਆਇਆ ਉਹ ਸਥਾਪਿਤ ਹੋ ਵੀ ਗਿਆ ਤੁਸੀਂ ਦੂਸਰੇ ਪਾਰ ਵਸਤਿਆਂ ਦੇ ਨਾਲ ਕਿਵੇਂ ਕਮਿਊਨੀਕੇਟ ਕਰਨਾ। ਫਿਰ ਤੁਹਾਡੀਆਂ ਕਾਮਨ ਸਕ੍ਰਿਪਟਸ ਵੀ ਆ ਜਿਵੇਂ ਜੇ ਅਸੀਂ ਈਵਨ ਭਾਰਤ ਦੇ ਹਵਾਲੇ ਨਾਲ ਹੀ ਦੇਖੀਏ ਕਿ ਜਿਵੇਂ ਮੁਹੰਮਦ ਗੌਰੀ ਤੋਂ ਬਾਅਦ ਐਸਟੈਬਲਿਸ਼ ਹੁੰਦਾ ਹੈ ਉੱਥੇ ਪਠਾਣਾ ਦਾ ਦੌਰ ਸ਼ੁਰੂ ਹੁੰਦਾ ਹੈ ਔਰ ਫਿਰ ਮੁਗਲਾਂ ਦਾ ਆ ਜਾਂਦਾ ਹੈ ਔਰ ਉਸ ਤੋਂ ਬਾਅਦ ਅੰਗਰੇਜ਼ ਆ ਜਾਂਦੇ ਨੇ। ਹੁਣ ਉਹ ਸਾਰੇ ਮੁਗਲੀਆ ਦੌਰ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਿਹੜੀ ਬੇਸ਼ੱਕ ਲੋਕ ਬੋਲ ਅੱਡ ਅੱਡ ਜ਼ਬਾਨਾਂ ਰਹੇ ਨੇ ਪਰ ਜਿਹੜੀ ਸਰਕਾਰੀ ਜ਼ਬਾਨ ਹੈ ਕਾਰ ਵਿਹਾਰ ਦੀ ਉਹ ਫਾਰਸੀ ਹੈ ਉਸ ਦੇ ਵਿੱਚ ਹੀ ਸਟੇਟ 'ਤੇ ਰਿਕਾਰਡ ਰੱਖੇ ਜਾਂਦੇ ਨੇ। ਇਸ ਤਰ੍ਹਾਂ ਜੇ ਸਿੱਖ ਰਾਜ ਅਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਸਿੱਖ ਅੰਪਾਇਰ ਦੀ ਗੱਲ ਕਰਦੇ ਉਸ ਦੇ ਵਿੱਚ ਬੇਸ਼ੱਕ ਸਾਡੀ ਬੋਲੀ ਪੰਜਾਬੀ ਹੈ ਸਾਡੀ ਜ਼ਬਾਨ ਜਿਹੜੀ ਗੁਰਮੁਖੀ ਸਕ੍ਰਿਪਟ ਵੀ ਹੈ ਸਾਡੇ ਕੋਲ ਲੇਕਿਨ ਜਿਹੜੀ ਸਟੇਟ ਲੈਂਗੁਏਜ ਹੈ ਜਿਹਦੇ ਥੱਲੇ ਕਿਉਂਕਿ ਉਹ ਮਹਿਜ਼ ਤੁਸੀਂ ਆਪਣੇ ਲੋਕਾਂ ਨਾਲ ਰਾਬਤਾ ਨਹੀਂ ਜਦੋਂ ਤੁਸੀਂ ਪਾਵਰ ਬਣਦੇ ਹੋ ਤੁਸੀਂ ਦੂਸਰਿਆਂ ਦੇ ਨਾਲ ਤੁਹਾਡੇ ਵਕੀਲ ਜਾਂਦੇ ਨੇ ਗੱਲਬਾਤ ਕਰਨ ਵਾਲੇ ਔਰ ਉਹਦੇ 'ਚ ਫਿਰ ਉਹ ਸਟੈਂਡਰਡਾਈਜ਼ਡ ਲੈਂਗੁਏਜ ਬਣ ਜਾਂਦੀ ਹੈ ਜਿਸ ਨੂੰ ਸਟੇਟ ਲੈਂਗੁਏਜ ਦੇ ਜਿਵੇਂ ਫਾਰਸੀ ਸਿੱਖ ਰਾਜ ਦੇ ਵੇਲੇ ਸੀ ਔਰ ਮੈਂ ਇੱਕ ਦੇ ਪੜ੍ਹ ਰਿਹਾ ਸੀ ਕਿ ਮਰਾਠਾ ਐਮਪਾਇਰ ਦੇ ਵੇਲੇ ਕੋਈ ਇਸ ਕਿਸਮ ਦਾ ਹਿੰਦੂ ਤਵੀ ਜਨੂਨੀ ਮਰਾਠਾ ਉਹਨੇ ਕਿਹਾ ਕਿ ਜੀ ਇਹ ਖਤਮ ਕਰੋ ਫਾਰਸੀ ਨੂੰ ਕਿਉਂਕਿ ਉਹਨਾਂ ਦੇ ਵੀ ਜਿਹੜੀ ਹੈ ਉਹ ਲੈਂਗੁਏਜ ਇਹ ਸੀ ਔਰ ਮਰਾਠੀ ਜ਼ਬਾਨ ਜਿਹੜੀ ਹੈ ਉਹ ਸਟੇਟ ਲੈਂਗੁਏਜ ਹੋਏਗੀ ਇਹਦਾ ਹੁਕਮ ਤਿਆਰ ਕਰੋ ਜੀ ਕਿ ਵੀ ਫਰਮਾਨ ਕਿ ਵੀ ਅਸੀਂ ਇਹਨੂੰ ਰਿਜੈਕਟ ਕਰ ਰਹੇ ਹਾਂ ਉਹ ਤਿਆਰ ਕਰਕੇ ਹਾਲਾਂ ਉਹਦਾ ਪ੍ਰਾਈਮ ਮਿਨਿਸਟਰ ਸਿਆਣਾ ਸੀ ਉਹਨੇ ਉਹਨੂੰ ਕਿਹਾ ਕਿ ਜੀ ਪਹਿਲਾਂ ਤਾਂ ਉਹਨੇ ਕਿਹਾ ਵੀ ਨਹੀਂ ਚੱਲ ਰਿਹਾ ਨਹੀਂ ਕਹਿੰਦਾ ਉਹ ਜਦੋਂ ਤਿਆਰ ਕਰਕੇ ਲਿਆਇਆ ਉਹਨੂੰ ਹੁਕਮ ਪੜ੍ਹ ਕੇ ਸੁਣਾਇਆ ਕਿ ਭਾਈ ਇਹ ਹੁਣ ਲਾਗੂ ਹੋਏਗਾ ਤੇ ਉਹਨੇ ਪ੍ਰਧਾਨ ਮੰਤਰੀ ਨੇ ਹੌਲੀ ਜਿਹੀ ਕਿਹਾ ਜੀ ਇਹ ਜਿਹੜਾ ਵੈਸੇ ਹੁਕਮ ਹੈ ਇਹਦੇ 'ਚ ਵੀ 70% ਲਫ਼ਜ਼ ਜਿਹੜੇ ਨੇ ਉਹ ਫਾਰਸੀ ਦੇ ਨੇ। ਮਤਲਬ ਇਹ ਹੈ ਕਿ ਹੁਣ ਅੱਜ ਜੇ ਕੋਈ ਇਹ ਵੀ ਕਹੇ ਕਿ ਜੀ ਇਹ ਠੀਕ ਹੈ ਵੀ ਸਾਡੀਆਂ ਜ਼ਬਾਨਾਂ ਦੋਨੋਂ ਹੀ ਪਾਸੇ ਜਦੋਂ ਅਸੀਂ ਪੰਜਾਬੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਲਹਿੰਦੇ ਪੰਜਾਬ ਦੇ ਵਿੱਚ ਫਾਰਸੀ ਲਫ਼ਜ਼ ਡੋਮੀਨੇਟ ਕਰਦੇ ਨੇ ਸਾਡੇ ਇੱਧਰਲੇ ਦੇ ਵਿੱਚ ਹਿੰਦੀ ਔਰ ਸੰਸਕ੍ਰਿਤ ਕਰਦੇ ਨੇ ਪਰ ਹੌਲੀ ਹੌਲੀ ਜਿਹੜੀਆਂ ਸੱਚਮੁੱਚ ਕ੍ਰੀਏਟਿਵ ਜ਼ਬਾਨਾਂ ਹੁੰਦੀਆਂ ਨੇ ਜਾਂ ਜਿਨ੍ਹਾਂ ਦੇ ਵਿੱਚ ਇੱਕ ਜਿੰਦ ਜਾਨ ਹੁੰਦੀ ਹੈ
ਉਹਨਾਂ 'ਚ ਇਹ ਕੈਪੈਸਿਟੀ ਵੀ ਹੁੰਦੀ ਹੈ ਵੀ ਉਹਨਾਂ ਲਫ਼ਜ਼ਾਂ ਨੂੰ ਵੀ ਉਹ ਆਪਣੇ 'ਚ ਜਜ਼ਬ ਕਰਕੇ ਔਰ ਆਪਣਾ ਬਣਾ ਲੈਂਦੀਆਂ ਨੇ। ਔਰ ਇਸੇ ਲਈ ਸਾਨੂੰ ਤਾਂ ਕੋਈ ਇਹ ਦਿੱਕਤ ਨਹੀਂ ਹੁੰਦੀ ਕਿ ਵੀ ਅਸੀਂ ਸਟੇਸ਼ਨ ਕਹਿਣਾ ਹੈ, ਪਲੇਟਫਾਰਮ ਕਹਿਣਾ ਹੈ ਜੀ, ਔਰ ਸਿਗਨਲ ਕਹਿਣਾ ਹੈ। ਪਰ ਹੁਣ ਤੁਸੀਂ ਜਿਹੜੇ ਅੱਜ ਜਿਨ੍ਹਾਂ ਦੇ ਕੋਲ ਪਾਵਰ ਆਈ ਹੋਈ ਹੈ ਸੰਸਕ੍ਰਿਟਾਈਜ਼ਡ ਹਿੰਦੀ ਵਾਲੇ, ਮੈਂ 3 ਲਫ਼ਜ਼ਾਂ ਦੇ ਤੁਹਾਨੂੰ ਹਿੰਦੀ ਲਫ਼ਜ਼ ਦੱਸਦੇ ਨੇ ਕਿ ਵੀ ਉਸ ਤੋਂ ਅੰਦਾਜ਼ਾ ਲਾਓ ਵੀ ਉਹਨਾਂ ਨੂੰ ਇੰਨੀ ਕੁ ਤਕਲੀਫ ਹੈ, ਉਹ ਇੰਨਾ ਕੁ ਹਿੰਦੂ ਤੋਂ ਵੀ ਬਣੇ ਹੋਏ ਨੇ ਕਿ ਇਹ ਲਫ਼ਜ਼ ਇਸਤੇਮਾਲ ਕਰਦੇ ਨੇ। ਹੁਣ ਜਿਵੇਂ ਪਲੇਟਫਾਰਮ ਹੈ ਜੀ, ਰੇਲਵੇ ਪਲੇਟਫਾਰਮ ਹੈ, ਅਸੀਂ ਪੰਜਾਬੀ 'ਚ ਉਹਨੂੰ ਇਹ ਇਵੇਂ ਐਕਸੈਪਟ ਕਰਦੇ ਹਾਂ। ਔਰ ਉਹਨਾਂ ਦੇ ਲਈ ਉਹ ਲਫ਼ਜ਼ ਹੈ ਲੋਪਤ ਗਾਮਨੀ ਵਿਸ਼ਰਾਮ ਗ੍ਰਹਿ। ਹੁਣ ਟ੍ਰੇਨ ਅਸੀਂ ਐਕਸੈਪਟ ਕੀਤਾ, ਉਹਦਾ ਉਹਨਾਂ ਨੇ ਕਿਹਾ ਜੀ ਲੋਪਤ ਗਾਮਨੀ, ਉਹਨੂੰ ਲੋਪਤ। ਹੁਣ ਜੇ ਲੋਪਤ ਗਾਮਨੀ ਨੇ ਰੁਕਣਾ ਹੈ ਪਲੇਟਫਾਰਮ, ਲੋਪਤ ਗਾਮਨੀ ਵਿਸ਼ਰਾਮ ਗ੍ਰਹਿ। ਸਿਗਨਲ, ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਿਗਨਲ ਨੂੰ ਅਸੀਂ ਪੰਜਾਬੀ 'ਚ, ਸਾਡੇ ਇੱਕ ਸਧਾਰਨ ਜ਼ਬਾਨ ਵਾਲੇ ਸੀ, ਉਹ ਕਹਿੰਦੇ ਸੀ ਅਸੀਂ ਅੰਮ੍ਰਿਤ ਛਕਾਤਾ ਹੋਇਆ, ਹੁਣ ਇਹ ਲੈ ਆਉਂਦਾ ਪੰਜਾਬੀ 'ਚ। ਤਾਂ ਹੁਣ ਇਹਨਾਂ ਨੇ ਸਿਗਨਲ ਨਾਲ ਇਹਨਾਂ ਨੂੰ ਪ੍ਰੋਬਲਮ ਹੈ, ਇਹਨਾਂ ਨੇ ਕਿਹਾ ਜੀ ਲੋਪਤ ਗਾਮਨੀ ਪਥ ਪ੍ਰਦਰਸ਼ਕ ਯੰਤਰ। ਉਹਨੂੰ ਟ੍ਰੇਨ ਨੂੰ ਪਥ ਪ੍ਰਦਰਸ਼ਕ, ਉਹਦਾ ਰਾਹ ਦੱਸਣ ਵਾਲਾ ਜਿਹੜਾ ਉਹ ਯੰਤਰ ਹੈ। ਸੋ ਮੈਂ ਇਹ ਵੀ ਜ਼ਬਾਨ ਦੀ ਜਦੋਂ ਖੂਬਸੂਰਤ ਜਿਹੜੀ ਮੈਂ ਖਬਰ ਸ਼ੇਅਰ ਕਰਨ ਜਾ ਰਿਹਾ ਕਿਉਂਕਿ ਇਹ ਖੁਸ਼ੀ ਦੀ ਖਬਰ ਹੈ, ਔਰ ਮੈਂ ਇਹ ਕਹਿਣਾ ਚਾਹੁੰਦਾ, ਔਰ ਇਹ ਜਦੋਂ ਵੀ ਦੁਸ਼ਮਣ ਤੁਹਾਨੂੰ ਸਬਜੂਗੇਟ ਕਰਦਾ ਹੈ ਉਹ ਤੁਹਾਡੀ ਜ਼ਬਾਨ ਨੂੰ ਮਾਰਦਾ ਹੈ। ਔਰ ਅੰਗਰੇਜ਼ਾਂ ਨੇ, ਇਹ ਠੀਕ ਹੈ ਕਿ ਵੀ ਸਿੱਖ ਰਾਜ ਵੇਲੇ ਵੀ ਫਾਰਸੀ ਸਟੇਟ ਲੈਂਗੁਏਜ ਸੀ, ਲੇਕਿਨ ਕੋਰਟ ਦੇ ਵਿੱਚ ਜਾਂ ਅਦਰਵਾਈਜ਼ ਵਰਤਾਰੇ ਦੇ ਵਿੱਚ, ਕਿਉਂਕਿ ਸਿੱਖ ਜਿਹੜੇ ਨੇ ਉਹ ਰੂਲਿੰਗ ਪੋਜੀਸ਼ਨ ਸੀ ਔਰ ਮੈਜੋਰਿਟੀ ਉਹ ਸਾਰੀ ਰਣਜੀਤ ਸਿੰਘ ਅੰਪਾਇਰ ਦਾ ਪੰਜਾਬ ਸੀ। ਹਾਲਾਂ ਖੈਬਰ ਪਖਤੂਨਖਵਾ ਅੱਜ ਦਾ ਜਾਂ ਲੱਦਾਖ, ਗਿਲਗਿਤ ਬਾਲਟਿਸਤਾਨ, ਇਹ ਸਾਰੀਆਂ ਥਾਵਾਂ ਵੀ ਸੀ। ਅੱਜ ਹੀ ਕੁਦਰਤੀ ਸਾਡੇ ਆਫਿਸ ਦੇ ਵਿੱਚ ਪਾਕਿਸਤਾਨ ਤੋਂ ਇੱਕ ਖਾਸ ਮਹਿਮਾਨ ਆਏ ਹੋਏ ਸੀ ਜਿਹੜੇ ਉੱਥੇ ਟੂਰਿਜ਼ਮ ਨੂੰ ਹੈਂਡਲ ਕਰਦੇ ਨੇ, ਔਰ ਨਨਕਾਣਾ ਸਾਹਿਬ ਦਾ ਉੱਥੋਂ ਪ੍ਰਸ਼ਾਦ ਵੀ ਲੈ ਕੇ ਆਏ ਨਨਕਾਣਾ ਸਾਹਿਬ ਦਾ। ਔਰ ਉਹ ਜ਼ਿਕਰ ਕਰ ਰਹੇ ਸੀ, ਉਹ ਖੁਦ ਹਿਸਟਰੀ ਨਾਲ ਉਹਨਾਂ ਦਾ ਕਾਫੀ ਸੰਬੰਧ ਹੈ, ਉਹ ਆਥਰ ਵੀ ਨੇ, ਤੇ ਉਹ ਜ਼ਿਕਰ ਕਰ ਰਹੇ ਸੀ ਕਿ ਜੀ ਦੇਖੋ, ਮਤਲਬ ਉਹਨਾਂ ਨੇ ਕਿਹਾ ਵੀ ਇੰਨਾ ਖਜ਼ਾਨਾ ਹੈ ਸਿੱਖਾਂ ਦਾ ਪੰਜਾਬ 'ਚ, ਇਕੱਲਾ ਇਹੀ ਨਹੀਂ ਵੀ ਇਤਿਹਾਸਕ ਗੁਰਦੁਆਰੇ ਨੇ, ਬਾਕੀ ਹੈਰੀਟੇਜ ਜਾਂ ਦੂਸਰਾ ਤੇ ਹੈ ਹੀ ਹੈ ਕਿ ਵੀ ਦਰਾ ਖੈਬਰ ਤੋਂ ਲੈ ਕੇ ਬਾਲਿਸਤਾਨ ਤੱਕ ਜਿਹੜੀ ਗੱਲ ਹੈ। ਔਰ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਉਹ ਤਾਂ ਪਿਛਲੇ ਦਿਨਾਂ 'ਚ ਸੁਹੇਲ ਜਿਹੜੇ ਆਪਣੇ ਇੱਕ ਕਾਫੀ ਸੈਂਸ ਆਫ ਹਿਊਮਰ ਵਾਲੇ ਸੱਜਣ ਨੇ ਗੁਜਰਾਂ ਵਾਲੇ ਦੇ, ਤੇ ਉਹਨਾਂ ਨੂੰ ਕਹਿ ਰਿਹਾ ਸੀ ਜੀ ਅਸੀਂ ਤਾਂ ਉੱਥੇ ਖੇਡੇ ਹੋਏ ਆ, ਜਿਹੜੀ ਉਹਨੂੰ ਕਿਹਾ ਜੀ 2 ਯੋਧੇ ਉਸ ਧਰਤੀ ਦੇ ਸਾਡੇ ਗੁਜਰਾਂ ਵਾਲੇ ਜੰਮੇ, ਮਹਾਰਾਜਾ ਰਣਜੀਤ ਸਿੰਘ ਵੀ ਔਰ ਜਰਨੈਲ ਹਰੀ ਸਿੰਘ ਨਲੂਆ ਵੀ, ਔਰ ਅਸੀਂ ਜਿਹੜੇ ਹੈ, ਮੈਂ ਕਹਿੰਦਾ ਮੈਂ ਤਾਂ ਛੋਟੇ ਹੁੰਦੇ ਹੱਥ ਛਡਾ ਕੇ ਉਹਨਾਂ ਦੀ ਬਾਰਾਂਦਰੀ 'ਚ ਲੁਕਦਾ ਛੁਪਦਾ ਰਿਹਾ ਜਾਂ ਦੂਜਾ। ਸੋ ਇਹ ਲੋਕਾਂ ਦੇ ਵਿੱਚ ਅੱਜ ਵੀ ਜਿਹੜੀ ਹੈ ਉਹ ਮਹਿਸੂਸ ਕਰਦੇ ਨੇ ਕਿ ਵੀ ਸਾਡੀ ਜ਼ਬਾਨ ਨੂੰ, ਕਿਉਂਕਿ ਆਇਡੈਂਟੀਫਾਈ ਕਰਦੇ ਨੇ, ਕਿਉਂਕਿ ਮੁਗਲ ਆਏ, ਦੂਜੇ ਆਏ, ਕਿਹੜਾ ਪੰਜਾਬੀ ਕਿਸ ਲੈਵਲ ਦਾ ਉਹਨਾਂ ਦਾ ਜਰਨੈਲ ਹੋਇਆ ਜੀ, ਜੇ ਤਾਂ ਤੁਸੀਂ ਕੋਈ ਪ੍ਰਾਈਡ ਕਰ ਸਕਦੇ ਹੋ। ਸੋ ਉਸ ਧਰਤੀ ਵਾਲਿਆਂ ਨੂੰ ਹੁਣ ਭਾਵੇਂ ਤਬਦੀਲੀ ਰਹੀ, ਕਾਫੀ ਦੇਰ ਬਾਅਦ ਆਈ ਹੈ, ਉਹਦੇ 'ਚ ਫਖਰ ਮਹਿਸੂਸ ਕਰਦੇ ਨੇ। ਔਰ ਇਹੀ ਕਾਰਨ ਹੈ ਕਿ ਈਵਨ ਲਹਿੰਦੇ ਪੰਜਾਬ ਦੇ ਵਿੱਚ ਵੀ ਇੱਕ ਪਾਵਰਫੁਲ ਮੂਵਮੈਂਟ ਹੈ ਕਿ ਵੀ ਤੁਸੀਂ ਆਪਣੀ ਜ਼ਬਾਨ ਪੰਜਾਬੀ ਨਾਲੋਂ ਕਿਉਂ ਟੁੱਟ ਰਹੇ ਹੋ। ਠੀਕ ਹੈ, ਪਾਕਿਸਤਾਨ ਨੇ ਆਪਣੇ ਆਪ ਨੂੰ ਉਰਦੂ ਐਜ਼ ਏ ਸਟੇਟ ਲੈਂਗੁਏਜ ਬਣਾ ਲਿਆ, ਉਸਨੇ ਭਾਵੇਂ ਬੰਗਲਾਦੇਸ਼ ਦੀ ਕ੍ਰੀਏਸ਼ਨ 'ਚ ਵੀ ਜਿਹੜਾ ਇੱਕ ਨੋਟੋਰੀਅਸ ਰੋਲ ਅਦਾ ਕੀਤਾ, ਬੰਗਾਲੀ ਉਦੋਂ ਹੀ ਨਾਰਾਜ਼ ਹੋ ਗਏ, ਲੇਕਿਨ ਉਹਨਾਂ ਦਾ ਵੀ ਜਿਹੜੇ ਨੇ, ਇਹ ਜਦੋਂ ਅਸੀਂ ਸੁਹੇਲ ਅਹਿਮਦ ਜਿਹੜੇ ਬਹੁਤ ਵੱਡੇ ਕਲਾਕਾਰ ਵੀ ਨੇ, ਔਰ ਉਹ ਇੱਕ ਪੰਜਾਬੀ ਕਾਨਫਰੰਸ ਇੰਟਰਨੈਸ਼ਨਲ ਪਿਛਲੇ ਦਿਨਾਂ 'ਚ ਹੋਈ ਲਾਹੌਰ ਦੇ ਵਿੱਚ, ਤਾਂ ਉਹਦੇ 'ਚ ਕਹਿ ਰਹੇ ਸੀ ਵੀ ਸਾਡੀਆਂ ਮਾਵਾਂ ਜਾਂ ਅਸੀਂ ਜਿਸ ਜ਼ਬਾਨ ਦੇ ਨਾਲ ਮਹਿਸੂਸ ਕਰਦੇ ਹਾਂ ਕਿ ਭਾਈ ਇਹ ਹੋਇਆ, ਲੇਕਿਨ ਪਰ ਅਸੀਂ ਕਹਿੰਦੇ ਵੱਡੇ ਦੋਸ਼ੀ ਹੈ ਕਿ ਅਸੀਂ ਆਪਣੀ ਮਾਂ ਨੂੰ, ਆਪਣੀ ਮਾਂ ਬੋਲੀ ਨੂੰ ਤਿਲਾਂਜਲੀ ਦਿੱਤੀ। ਔਰ ਉਹ ਤਾਰੀਫ ਕਰ ਰਹੇ ਸੀ ਵੀ ਘੱਟੋ ਘੱਟ ਸਿੱਖਾਂ ਨੇ ਪੰਜਾਬੀ ਨੂੰ ਸਾਂਭਿਆ, ਈਸਟ ਪੰਜਾਬ, ਪੰਜਾਬੀ ਹੁਣ ਫਿਲਮਾਂ ਵੀ ਬਣੀਆਂ ਨੇ, ਪੰਜਾਬੀ ਜ਼ਬਾਨ। ਉਹਨਾਂ ਨੇ ਕਿਹਾ ਵੀ ਇਹ ਸਾਡੀ, ਜਿਸ ਦੇ ਵਿੱਚ ਸਾਡੀ ਸਕਾਫਤ ਹੈ, ਜਿਸ ਦੇ ਵਿੱਚ ਬਾਬਾ ਫਰੀਦ, ਬਾਬਾ ਗੁਰੂ ਨਾਨਕ, ਬੁੱਲੇ ਸ਼ਾਹ ਔਰ ਵਾਰਿਸ ਸ਼ਾਹ ਆਏ ਨੇ, ਉਹ ਕੋਈ ਗਾਲਾਂ ਦੀ ਜ਼ਬਾਨ ਨਹੀਂ ਹੈ ਜਿਵੇਂ ਅਸੀਂ ਬਣਾ ਲਿਆ ਕਿ ਜੀ ਗਾਲਾਂ ਕੱਢਣੀਆਂ ਤੇ ਪੰਜਾਬੀ ਬੋਲੋ। ਇਹ ਸਾਡਾ ਫਖਰ ਹੈ, ਸਾਡਾ ਮਾਣ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ 5000 ਸਾਲ ਦੇ ਵਿੱਚ ਕਦੇ ਵੀ 1966 'ਚ ਪੰਜਾਬੀ ਸੂਬਾ ਬਣਿਆ, ਸਟੇਟ ਲੈਂਗੁਏਜ ਦੀ ਗੱਲ ਆਈ, ਕਦੇ ਵੀ ਜਿਹੜਾ ਇਹਨੂੰ ਸਟੇਟ ਪੈਟਰਨੇਜ ਨਹੀਂ ਸੀ। ਲੇਕਿਨ
ਇਹ ਉਸ ਧਰਤੀ ਦੇ ਲੋਕਾਂ ਦੀ ਬੋਲੀ ਹੈ ਜਿੱਥੇ 6 ਮੌਸਮ ਨੇ, ਜਿਹੜੇ ਲੋਕ ਖੁੱਲ੍ਹ ਕੇ ਹੱਸਦੇ ਨੇ, ਖੁੱਲ੍ਹ ਕੇ ਬੋਲਦੇ ਨੇ, ਉੱਚੀ ਉੱਚੀ ਬੋਲਦੇ ਨੇ, ਜਿਨ੍ਹਾਂ ਨੂੰ ਵੰਗਾਰਨ ਦੀ ਜਾਚ ਵੀ ਹੈ, ਜਿਨ੍ਹਾਂ ਨੂੰ ਪਿਆਰ ਦੇ ਵਿੱਚ ਰਾਂਝਾ ਬਣਨ ਦੀ ਜਾਚ ਵੀ ਹੈ ਨਾ। ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਜਿਨ੍ਹਾਂ ਦੇ ਵਿੱਚ ਪਿਆਰ 'ਚ ਗੁਲਾਮੀ ਕਰਨ ਦੀ ਗੱਲ ਹੈ, ਪਰ ਟੈਂ ਵਾਲੇ ਨੂੰ ਜਿਹੜਾ ਡਾਂਗ ਨਾਲ ਸਿੱਧਾ ਕਰਨ ਦੀ ਗੱਲ ਵੀ ਹੈ। ਹੁਣ ਇਹਨੇ ਔਰ ਇਹ ਜ਼ਬਾਨ ਦੇ ਵਿੱਚ ਇਹ ਹਾਵ ਭਾਵ ਜਦੋਂ ਹੁੰਦੇ ਨੇ ਉਦੋਂ ਹੀ ਲਫ਼ਜ਼ ਘੜੇ ਜਾਂਦੇ ਨੇ। ਹੁਣ ਜਿਨ੍ਹਾਂ ਜ਼ਬਾਨਾਂ ਦੇ ਵਿੱਚ ਪਸ਼ਤੋ ਹੋਏ ਜਾਂ ਹਰਿਆਣਵੀ ਹੋਏ, ਉੱਥੇ ਥੈਂਕ ਯੂ ਜਾਂ ਪਲੀਜ਼ ਇਹ ਲਫ਼ਜ਼ ਨਹੀਂ ਹੈਗੇ, ਕਿਉਂਕਿ ਥੈਂਕ ਯੂ ਪਲੀਜ਼ ਹੈ ਹੀ ਨਹੀਂ ਹੈ। ਉਹ ਤਾਂ ਝਪਟਾ ਮਾਰ ਕੇ ਖੋਹਣਾ ਹੈ। ਤੇ ਤਾਊ ਜਿਵੇਂ ਹਰਿਆਣਵੀ ਕਰਨਗੇ, ਉਹ ਤਾਂ ਤਾਇਆ ਜੀ ਥੋੜੀ ਕਹਿੰਦੇ ਨੇ, ਉਹਨਾਂ ਦੀ ਬੋਲੀ ਹੈ। ਤੇ ਇੱਥੇ ਸਾਡੇ ਉਹ ਸਾਰੇ ਹੀ ਅਲਫਾਜ਼ ਆਏ ਕਿਉਂਕਿ ਇਹ ਸਰਵਾਈਵ ਕੀਤੀ ਬੋਲੀ ਹੈ। ਔਰ ਮੈਂ ਜਿਹੜੀ ਖਬਰ ਹੈ ਜਿਹਦੇ ਕਰਕੇ ਇਹ ਸਾਰੀ ਬੈਕਗਰਾਊਂਡ ਡਿਸਕਸ ਕੀਤੀ, ਸਟੇਟ ਆਫ ਇਲੀਨੋਇਸ, ਅਮਰੀਕਾ ਦੀਆਂ 50 ਸਟੇਟਾਂ 'ਚੋਂ ਇੱਕ ਪ੍ਰਮੁੱਖ ਸਟੇਟ ਹੈ ਸ਼ਿਕਾਗੋ। ਇਲੀਨੋਇਸ ਦਾ ਹਿੱਸਾ ਹੈ ਕਿਉਂਕਿ ਇਲੀਨੋਇਸ ਕਈਆਂ ਨੂੰ ਲਫ਼ਜ਼ ਵੀ ਹੋਰ ਤਰ੍ਹਾਂ ਦਾ ਲੱਗਦਾ, ਸੋ ਸ਼ਿਕਾਗੋ ਬਹੁਤਿਆਂ ਨੂੰ ਪਤਾ ਹੈ। ਔਰ ਇਹ ਜਦੋਂ ਅਸੀਂ 21 ਫਰਵਰੀ ਦੇ ਦਿਨ ਦੀ ਗੱਲ ਕਰਦੇ ਹਾਂ, ਜਦੋਂ ਆਏਗਾ ਅਸੀਂ ਜ਼ਿਕਰ ਵੀ ਕਰਾਂਗੇ ਕਿ ਯੂਨਾਈਟਿਡ ਨੇਸ਼ਨਸ ਨੇ 21 ਫਰਵਰੀ ਦਾ ਦਿਨ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਮਾਨਤਾ ਉਸ ਨੂੰ ਦਿੱਤੀ ਹੋਈ ਹੈ। ਅਸੀਂ ਵੀ ਹਰ ਸਾਲ ਯਾਦ ਕਰਦੇ ਹਾਂ ਉਸ ਦਿਨ। ਲੇਕਿਨ ਇਹ ਇਲੀਨੋਇਸ ਸਟੇਟ ਦੇ ਹਿੱਸੇ ਆਇਆ ਕਿ ਉਹਨਾਂ ਦੇ ਗਵਰਨਰ ਨੇ ਅੱਜ 1 ਫਰਵਰੀ ਨੂੰ ਇਹ ਪ੍ਰੋਕਲੇਮੇਸ਼ਨ ਕੀਤੀ ਹੈ ਕਿ ਫਰਵਰੀ ਦਾ ਮਹੀਨਾ ਇਲੀਨੋਇਸ ਦੇ ਵਿੱਚ ਇਸ ਨੂੰ ਪੰਜਾਬੀ ਲੈਂਗੁਏਜ ਮੰਥ ਵਜੋਂ ਜਿਹੜਾ ਉਹ ਮਾਨਤਾ ਦਿੱਤੀ ਹੈ। ਔਰ ਦਰਸ਼ਕ ਦੇਖ ਵੀ ਸਕਦੇ ਨੇ ਇਸ ਸਟੇਟ ਆਫ ਇਲੀਨੋਇਸ ਗਵਰਨਰ ਦੀ ਪ੍ਰੋਕਲੇਮੇਸ਼ਨ ਨੂੰ। ਔਰ ਪ੍ਰੋਕਲੇਮੇਸ਼ਨ ਹੈ ਵੇਅਰ ਐਜ਼ ਨੇਟਿਵ ਟੂ ਦਾ ਪੰਜਾਬ ਰੀਜਨ ਆਫ ਇੰਡੀਆ ਐਂਡ ਪਾਕਿਸਤਾਨ, ਪੰਜਾਬੀ is the 9th most widely spoken language in the world। ਦੁਨੀਆ ਦੇ ਵਿੱਚ 9ਵੀਂ ਜ਼ਬਾਨ ਹੈ ਜਿਹੜੀ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ। Whereas Punjabi has a significant number of speakers in India, Pakistan, United Kingdom, United States, Canada and Australia, as well as smaller communities of speakers in other countries as well। ਕਿ ਪੰਜਾਬੀ ਜਿਹੜੀ ਹੈ ਉਹ ਬਹੁਤ ਸਾਰੇ ਮੁਲਕਾਂ ਦੇ ਵਿੱਚ, ਜਿਨ੍ਹਾਂ 'ਚ ਇੰਡੀਆ, ਪਾਕਿਸਤਾਨ, UK, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਛੋਟੇ ਮੁਲਕ ਵੀ ਨੇ ਜਿੱਥੇ ਬਹੁਤ ਸਾਰੇ ਪੰਜਾਬੀ ਸਪੀਕਰ ਨੇ। Whereas there are more than 750,000 Punjabi speaking Americans and more than 50,000 Punjabi speaking Illinoisians, ਕਿ 50,000 ਤੋਂ ਜ਼ਿਆਦਾ ਇਲੀਨੋਇਸ 'ਚ ਨੇ ਪੰਜਾਬੀ ਬੋਲਣ ਵਾਲੇ, 7.5 ਲੱਖ ਤੋਂ ਜ਼ਿਆਦਾ ਅਮਰੀਕਾ 'ਚ ਨੇ। ਇਹ ਮੇਰਾ ਖਿਆਲ ਹੈ ਫਿਗਰ ਨੂੰ ਇੰਪਰੂਵ ਕੀਤਾ ਜਾ ਸਕਦਾ ਹੈ ਕਿਉਂਕਿ 1 ਮਿਲੀਅਨ ਤਾਂ ਸਿੱਖ ਹੀ ਨੇ ਅਮਰੀਕਾ 'ਚ, ਔਰ ਇਸ ਤੋਂ ਦੁੱਗਣੇ ਨਹੀਂ ਤਾਂ ਇੰਨੇ ਕੁ ਸਾਡੇ ਲਾਹੌਰੀਆਂ ਤੋਂ ਲੈ ਕੇ ਪਸ਼ੌਰੀਆਂ ਤੱਕ ਪੰਜਾਬੀ ਬੋਲਣ ਵਾਲੇ ਨੇ, ਪਰ ਉਹਨਾਂ ਨੇ ਹੋ ਸਕਦਾ ਫਿਗਰ ਆਪਣੇ ਢੰਗ ਨਾਲ ਕੱਢੀ ਹੋਏ। ਵੇਅਰ ਐਜ਼ ਦਾ ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ and Illinois Punjabi speaking community are committed to preserving, protecting and sharing Punjabi language, literature, art, culture and tradition with their fellow Illinoisians ਕਿ ਬਈ ਪੰਜਾਬੀ ਕਲਚਰ ਸੁਸਾਇਟੀ ਸ਼ਿਕਾਗੋ ਜਿਹਦਾ ਇਹ ਐਫਰਟ ਹੋਏਗਾ ਜ਼ਰੂਰੀ ਤੌਰ ਦੇ ਉੱਤੇ ਕਿ ਭਾਈ ਉਹ ਅਸੀਂ ਜਿਹੜਾ ਫੈਲੋ ਇਲੋਨੇਜ਼ੀਆ ਜਿਹੜੇ ਨੇ ਇਲੀਨੋਇਸ ਦੇ ਸ਼ਹਿਰੀਆਂ ਦੇ ਨਾਲ ਜਿੱਥੇ ਸਾਡਾ ਕਲਚਰ ਨੂੰ ਅਸੀਂ ਪ੍ਰੋਟੈਕਟ ਕਰਦੇ ਹਾਂ, ਉੱਥੇ ਅਸੀਂ ਪੰਜਾਬੀ ਜ਼ਬਾਨ, ਲਿਟਰੇਚਰ, ਸਾਹਿਤ, ਆਰਟ, ਸਕਾਫਤ ਅਤੇ ਸਾਡੀ ਪਰੰਪਰਾ ਉਹ ਫੈਲੋ ਇਲੀਨੋਇਸ ਦੇ ਸ਼ਹਿਰੀਆਂ ਨਾਲ ਸਾਂਝੇ ਕਰਦੇ ਹਾਂ। ਦੇਅਰਫੋਰ I, J.B. Pritzker, Governor of State of Illinois, do hereby proclaim February 2024 as Punjabi Language Month in recognition of the contributions of Punjabi speakers to our communities। ਜੋ ਗਵਰਨਰ ਉਹਨਾਂ ਨੇ ਕਿਹਾ ਜੀ ਮੈਂ ਇਹ J.B. Pritzker ਜਿਹੜਾ ਫਰਵਰੀ ਦਾ ਮਹੀਨਾ ਹੈ ਇਹਨੂੰ ਪੰਜਾਬੀ ਲੈਂਗੁਏਜ ਮੰਥ ਵਜੋਂ ਐਲਾਨਦਾ ਹੈ। ਸੋ ਬਹੁਤ ਬਹੁਤ ਮੁਬਾਰਕ ਸਾਰਿਆਂ ਨੂੰ ਇਸ ਬਹੁਤ ਚੰਗੀ ਖਬਰ ਲਈ, ਔਰ ਖ਼ਾਸ ਤੌਰ 'ਤੇ ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਜਿਨ੍ਹਾਂ ਦੇ ਐਫਰਟ ਨਾਲ ਇਹ ਪੋਸੀਬਲ ਹੋਇਆ। ਸੋ ਘਰਾਂ 'ਚ ਵੀ ਪੰਜਾਬੀ ਬੋਲੋ, ਬੱਚਿਆਂ ਨੂੰ ਪੰਜਾਬੀ ਸਿਖਾਓ।
ਦੋਨੋਂ ਪਾਸੇ ਦੇ ਪੰਜਾਬ ਇਸ ਤੇ ਅਜੇ ਝਗੜਾ ਕਰਨ ਦੀ ਲੋੜ ਨਹੀਂ ਕਿ ਇਹਨੂੰ ਕੱਲੀ ਗੁਰਮੁਖੀ 'ਚ ਲਿਖਣਾ ਹੈ ਜਾਂ ਇਹਨੂੰ ਜਿਹੜਾ ਉਹ ਅਰੈਬਿਕ ਜਾਂ ਉਰਦੂ ਸਕ੍ਰਿਪਟ 'ਚ ਲਿਖਣਾ ਹੈ। ਹੁਣ ਰੋਮਨ ਵਾਲਿਆਂ ਨੇ ਤਾਂ ਕੰਮ ਹੀ ਸੌਖਾ ਕਰਤਾ, ਉਹਦੇ 'ਚ ਵੀ ਤਾਂ ਸਾਡੇ ਵੀਰ ਭੈਣਾਂ ਲਿਖਦੇ ਹੀ ਲਿਖਦੇ ਨੇ। ਆ। ਕੋਈ ਨਹੀਂ ਹੈ, ਵਕਤ ਆਏਗਾ ਉਸ ਦੇ ਉੱਤੇ ਵੀ ਗੱਲ ਹੋ ਜਾਏਗੀ, ਪਰ ਅਸੀਂ ਆਪਣੀ ਮਾਂ ਬੋਲੀ ਦੇ ਉੱਤੇ, ਜਿਵੇਂ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿਹਾ ਸੀ ਕਿ ਮੈਂ ਪੰਜਾਬੀ, ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਔਰ ਉਹਨਾਂ ਦੀ ਪੂਰੀ ਨਜ਼ਮ ਹੈ, ਪਰ ਮੈਂ ਘੜੀ ਵੱਲ ਦੇਖ ਰਿਹਾ, ਉਹਨੂੰ ਕੋਟ ਨਹੀਂ ਕਰਾਂਗਾ। ਸੋ ਪੰਜਾਬੀ ਸਾਨੂੰ ਜੋੜਦੀ ਹੈ, ਚੜ੍ਹਦਾ ਤੇ ਲਹਿੰਦਾ ਹੈ। ਕੋਈ ਮਤਲਬ ਅੱਜ ਤੱਕ ਗਲੋਬਲ ਪੰਜਾਬੀ ਕਮਿਊਨਿਟੀ ਦੀ ਪ੍ਰੈਜ਼ੈਂਸ ਹੈ। ਔਰ ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ, ਪੰਜਾਬ ਗੁਰਮੁਖੀ ਸਕ੍ਰਿਪਟ ਸਾਡੇ ਲਈ ਤਾਂ ਹੈ ਹੀ ਮਸਟ, ਲੇਕਿਨ ਅਸੀਂ ਸਮਝਦੇ ਹਾਂ ਵੀ ਆਊਟਰੀਚ ਕਰਕੇ ਅਸੀਂ ਜਿਹੜਾ ਆਪਸੀ ਪੰਜਾਬੀਆਂ ਦੀ ਸਾਂਝ ਨੂੰ ਵੀ ਜ਼ਬਾਨ ਦੇ ਹਵਾਲੇ ਨਾਲ, ਬੋਲੀ ਦੇ ਹਵਾਲੇ ਨਾਲ ਇਸ ਨੂੰ ਹੋਰ ਪੀढ़ी ਕਰ ਸਕਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।